ਇਹ ਨੌਕਰੀਆਂ ਮਿਲਣ ਦਾ ਸਿਲਸਿਲਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਾਦ ਦਸਤੂਰ ਜਾਰੀ ਹੈ। ਕੈਪਟਨ ਸਰਕਾਰ ਦੇ ਵਿੱਚ ਵੀ ਜਾਰੀ ਸੀ, ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਜਾਰੀ ਸੀ, ਬਾਦਲਾਂ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਤੱਕ। ਤਾਂ ਪੰਜਾਬ ਦੇ ਵਿੱਚ ਡੋਮੀਸਾਈਲ ਜਿਹੜਾ ਉਹ ਕਈ ਵਿਭਾਗਾਂ ਦੇ ਵਿੱਚ ਜ਼ਰੂਰੀ ਨਹੀਂ, ਕਈ ਬੋਰਡਾਂ ਦੀਆਂ ਭਰਤੀਆਂ ਦੇ ਵਿੱਚ ਉਹਦੇ ਬਾਬਤ ਕਿਹਾ ਜਾ ਰਿਹਾ ਕਿ ਉਹ ਜ਼ਰੂਰੀ ਹੋਣਾ ਚਾਹੀਦਾ। ਪੰਜਾਬ ਦੇ ਜਿਹੜੇ ਮਹਿਕਮਿਆਂ ਦੇ ਵਿੱਚ ਰਾਜਸਥਾਨੀ ਤੇ ਹਰਿਆਣਵੀ ਨੌਜਵਾਨ ਨੌਕਰੀਆਂ ਕਰ ਰਹੇ ਨੇ, ਉਹ ਡਿਪਲੋਮਾ ਵੀ ਪੰਜਾਬੀ ਉੱਧਰ ਜਾ ਕੇ ਨਹੀਂ ਕਰ ਸਕਦੇ। ਉਹਨਾਂ ਦੇ ਰਾਜਾਂ ਦੇ ਵਿੱਚ ਮਸਲਨ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਵਿਚਾਰਿਆ ਤੱਕ ਨਹੀਂ ਜਾਂਦਾ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅਕਸਰ ਹੀ ਆਪਾਂ ਇਹ ਚਰਚਾ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਦੂਜੇ ਸੂਬਿਆਂ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਬਾਹਰੀ ਸੂਬਿਆਂ ਦੇ ਲੋਕ ਇਹਦੇ ਸੋਰਸਸ ਉੱਤੇ ਲਗਾਤਾਰ ਕਾਬਜ਼ ਹੋ ਰਹੇ ਨੇ। ਪਰ ਜਦੋਂ ਇਸ ਬਾਬਤ ਆਪਾਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਇਸ ਗੱਲ ਦੀ ਖਿੱਲੀ ਵੀ ਉਡਾਉਂਦੇ ਤੇ ਬਹੁਤ ਸਾਰੇ ਇਹ ਤੋਂ ਸੱਚ ਨਹੀਂ ਮੰਨਦੇ ਕਿ ਐਂ ਕਿਵੇਂ ਦੂਜਿਆਂ ਸੂਬਿਆਂ ਦੇ ਲੋਕ ਜਿਹੜੇ ਨੌਕਰੀਆਂ ਲੈ ਜਾਣਗੇ ਪੰਜਾਬ ਦੇ ਵਿੱਚ ਆ ਕੇ। ਪਰ ਇਹ ਹੋ ਰਿਹਾ ਵਾ। ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਇਹੀ ਚਰਚਾ ਕਰਾਂਗੇ ਕਿ ਪੰਜਾਬ ਦੇ ਕਿਹੜੇ-ਕਿਹੜੇ ਮਹਿਕਮਿਆਂ ਦੇ ਵਿੱਚ ਕਦੋਂ-ਕਦੋਂ ਅਸਾਮੀਆਂ ਨਿਕਲੀਆਂ ਤੇ ਕਦੋਂ-ਕਦੋਂ ਉਹਨਾਂ ਅਸਾਮੀਆਂ ਦੇ ਵਿੱਚ ਕਿਹੜੇ-ਕਿਹੜੇ ਸੂਬੇ ਦੇ ਕਿਹੜੇ-ਕਿਹੜੇ ਨੌਜਵਾਨਾਂ ਨੂੰ ਕਿੰਨੇ ਨੌਜਵਾਨਾਂ ਨੂੰ ਮਾਫ ਕਰਨਾ ਕਿੰਨੇ ਨੌਜਵਾਨਾਂ ਨੂੰ ਉਹ ਨੌਕਰੀਆਂ ਮਿਲੀਆਂ। ਇਹ ਨੌਕਰੀਆਂ ਮਿਲਣ ਦਾ ਸਿਲਸਿਲਾ ਆਮ ਆਦਮੀ ਪਾਰਟੀ ਦੇ ਵਿੱਚ ਵੀ ਬਾਦ ਦਸਤੂਰ ਜਾਰੀ ਹੈ ਔਰ ਇਹ ਸਿਲਸਿਲਾ ਕੈਪਟਨ ਸਰਕਾਰ ਦੇ ਵਿੱਚ ਵੀ ਜਾਰੀ ਸੀ, ਅਕਾਲੀ ਦਲ ਦੇ ਰਾਜ ਦੇ ਵਿੱਚ ਵੀ ਜਾਰੀ ਸੀ, ਬਾਦਲਾਂ ਤੋਂ ਲੈ ਕੇ ਹੁਣ ਤੱਕ ਭਗਵੰਤ ਮਾਨ ਤੱਕ ਭਗਵੰਤ ਮਾਨ ਦੇ ਰਾਜ ਦੇ ਵਿੱਚ ਵੀ ਜਾਰੀ ਹੈ। ਔਰ ਇਸ ਸਿਲਸਿਲੇਵਾਰ ਲਗਾਤਾਰ ਗੁਆਂਢੀ ਸੂਬਿਆਂ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਦੋ ਇਤਰਾਜ਼ ਅਹਿਮ ਨੇ। ਇੱਕ ਤਾਂ ਪੰਜਾਬ ਦੇ ਵਿੱਚ ਡੋਮੀਸਾਈਲ ਜਿਹੜਾ ਉਹ ਕਈ ਵਿਭਾਗਾਂ ਦੇ ਵਿੱਚ ਜ਼ਰੂਰੀ ਨਹੀਂ, ਕਈ ਬੋਰਡਾਂ ਦੀਆਂ ਭਰਤੀਆਂ ਦੇ ਵਿੱਚ ਉਹਦੇ ਬਾਬਤ ਕਿਹਾ ਜਾ ਰਿਹਾ ਕਿ ਉਹ ਜ਼ਰੂਰੀ ਹੋਣਾ ਚਾਹੀਦਾ। ਦੂਜਾ ਇਹ ਕਿ ਪੰਜਾਬ ਦੇ ਜਿਹੜੇ ਮਹਿਕਮਿਆਂ ਦੇ ਵਿੱਚ ਰਾਜਸਥਾਨੀ ਤੇ ਹਰਿਆਣਵੀ ਨੌਜਵਾਨ ਨੌਕਰੀਆਂ ਕਰ ਰਹੇ ਨੇ, ਉਹ ਡਿਪਲੋਮਾ ਵੀ ਪੰਜਾਬੀ ਉੱਧਰ ਜਾ ਕੇ ਨਹੀਂ ਕਰ ਸਕਦੇ। ਮਿਸਾਲ ਦੇ ਤੌਰ 'ਤੇ ਵੈਟਰਨਰੀ। ਔਰ ਤੀਜੀ ਅਹਿਮ ਗੱਲ ਜਿਹੜੀ ਹੈ ਉਹ ਇਹ ਕਿ ਇੱਥੇ ਤਾਂ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਹਰਿਆਣਵੀ ਤੇ ਰਾਜਸਥਾਨੀਆਂ ਨੂੰ, ਪਰ ਉਹਨਾਂ ਜਿਹੜੀਆਂ ਨੌਕਰੀਆਂ ਉਹ ਲੈ ਰਹੇ ਨੇ ਮਸਲਨ ਵੈਟਰਨਰੀ ਜਾਂ ਟਰਾਂਸਕੋ ਜਾਂ ਪਾਵਰਕੌਮ ਦੇ ਵਿੱਚ, ਤਾਂ ਇਹ ਉਹਨਾਂ ਵਿਭਾਗਾਂ ਮਤਲਬ ਉਹਨਾਂ ਦੇ ਰਾਜਾਂ ਦੇ ਵਿੱਚ ਮਸਲਨ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਵਿਚਾਰਿਆ ਤੱਕ ਨਹੀਂ ਜਾਂਦਾ। ਇਹ ਸੱਚ ਹੈ, ਇਹ ਤੱਥ ਹੈ। ਹੁਣ ਇਸ ਰਿਪੋਰਟ ਦੇ ਵਿੱਚ ਗੌਰ ਕਰਦੇ ਹਾਂ ਤੇ ਸਭ ਤੋਂ ਅਹਿਮ ਗੱਲ ਜਿਹੜੀ ਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਰਹੇ ਕਿ ਕੀ ਬਦਲਿਆ। ਪਹਿਲਾਂ ਪੰਜਾਬੀ ਬਠਿੰਡੇ ਲੰਬੀ ਕੁੱਟ ਖਾਂਦੇ ਰਹੇ ਤੇ ਹੁਣ ਪਟਿਆਲੇ ਖਾ ਰਹੇ ਨੇ, ਪਰ ਹੁਣ ਵੀ ਕੀ ਬਦਲਿਆ? ਹੁਣ ਥੋੜ੍ਹਾ ਜਿਹਾ ਪਰੇ ਨੂੰ ਹੋ ਜਾਂਦੇ ਨੇ, ਸੰਗਰੂਰ ਖਾ ਲੈਂਦੇ ਨੇ। ਤਾਂ ਜਦੋਂ ਕੁਛ ਬਦਲਿਆ ਹੀ ਨਹੀਂ ਤਾਂ ਫਿਰ ਇਹਨੂੰ ਅਸੀਂ ਬਦਲਾਅ ਕਹਿ ਸਕਦੇ ਹਾਂ। ਔਰ ਵੱਡੀ ਗੱਲ ਇਹ ਕਿ ਸਾਡੇ ਬੇਰੁਜ਼ਗਾਰ ਯੂਨੀਅਨਾਂ, ਤੁਸੀਂ ਗੱਲ ਕਰਕੇ ਦੇਖ ਲਓ, ਸਾਡੀਆਂ ਮੁਲਾਜ਼ਮ ਯੂਨੀਅਨਾਂ, ਸਾਡੇ ਕੱਚੇ ਕਾਮੇ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰਕੇ ਦੇਖ ਲਓ। ਉਹ ਕਹਿਣਗੇ ਕਿ ਜਦੋਂ ਅਸੀਂ ਹੱਕ ਮੰਗਦੇ ਹਾਂ ਤੇ ਸਰਕਾਰ ਸਾਡੇ ਡੰਡੇ ਭਰਾਉਂਦੀ ਹੈ। ਔਰ ਇਹ ਕੈਸਾ ਨਿਜ਼ਾਮ ਆ ਜਿਹੜਾ ਪੰਜਾਬ ਦਾ ਹੀ ਹੋ ਕੇ, ਪੰਜਾਬ 'ਚੋਂ ਹੀ ਉਗਰਾਹੀ ਕਰਕੇ, ਪੰਜਾਬ ਦੇ ਧਨ ਦੇ ਨਾਲ ਚੱਲ ਕੇ, ਪੰਜਾਬ ਦੀ ਸੋਰਸਿਸ ਦੇ ਨਾਲ ਚੱਲ ਕੇ ਜਿਹੜਾ ਨੌਕਰੀਆਂ ਦੇ ਰਿਹਾ ਵਾ ਦੂਜੇ ਸੂਬਿਆਂ ਨੂੰ। ਕਿ ਅਸੀਂ ਕਹਿਣਾ ਕਿ ਦੂਜੇ ਸੂਬਿਆਂ ਨੂੰ ਮਿਲਣ, ਪਰ ਜਦੋਂ ਸਾਡੇ ਬੇਰੁਜ਼ਗਾਰੀ ਇੱਕ ਵੀ ਨਾ ਹੋਵੇ, ਸਾਡੇ ਬੇਰੁਜ਼ਗਾਰ ਇੱਕ ਵੀ ਨਾ ਬਚਿਆ ਹੋਵੇ, ਜਦੋਂ ਸਾਡੇ ਆਪਣੇ ਸਮਰੱਥ ਨੌਜਵਾਨਾਂ ਕੋਲੇ ਨੌਕਰੀਆਂ ਹੋਣ, ਉਹਨਾਂ ਕੋਲੇ ਵਾਧੂ ਜਿਹੜਾ ਉਹ ਜ਼ਿੰਦਗੀ ਜਿਉਣ ਦੇ ਲਈ ਉਹਨਾਂ ਕੋਲ ਸਰਮਾਇਆ ਹੋਵੇ ਜਿੰਨਾ ਕੁ ਉਹਨਾਂ ਨੂੰ ਚਾਹੀਦਾ, ਤਾਂ ਦੇ ਦਿਓ ਨੌਕਰੀਆਂ। ਪਰ ਜੇਕਰ ਸਾਡੇ ਆਪਦੇ ਧੀਆਂ ਪੁੱਤ ਧਰਨੇ ਲਾ ਰਹੇ ਨੇ, ਸਾਡੇ ਆਪਣੇ ਧੀਆਂ ਪੁੱਤ ਉਹ ਤਰਸ ਰਹੇ ਨੇ ਰੁਜ਼ਗਾਰ ਖਾਤਰ, ਉਹ ਬਾਹਰੀ ਸੂਬਿਆਂ ਨੂੰ ਪਲਾਨ ਕਰ ਰਹੇ ਨੇ, ਉਹਨਾਂ ਨੂੰ ਮਾਮੂਲੀ ਤਨਖਾਹਾਂ ਤੇ ਦੂਜੇ ਸੂਬਿਆਂ ਦੇ ਵਿੱਚ ਜਾਣਾ ਪੈਂਦਾ ਵਾ, ਤੇ ਉਹ ਬੱਚੇ ਜਿਹੜੇ ਨੇ ਉਹਨਾਂ ਨੂੰ ਇੱਥੇ ਨੌਕਰੀਆਂ ਨਹੀਂ ਮਿਲਦੀਆਂ, ਇਸ ਕਰਕੇ ਉਹਨਾਂ ਨੂੰ ਦੂਜੇ ਸੂਬਿਆਂ ਦੇ ਵੱਲ ਜਾਣਾ ਪੈਂਦਾ ਵਾ। ਇੱਕ ਪਾਸੇ ਅਸੀਂ ਕਹਿੰਦੇ ਕਿ ਸਾਡਾ ਬ੍ਰੇਨ ਡਰੇਨ ਹੋ ਰਿਹਾ ਵਾ, ਅਸੀਂ ਵਿਦੇਸ਼ਾਂ ਨੂੰ ਭੱਜ ਰਹੇ ਹਾਂ, ਪਰ ਦੂਜੇ ਪਾਸੇ ਜੇ ਸਾਡੇ ਸੂਬਿਆਂ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਆ ਕੇ ਦੂਜੇ ਸੂਬਿਆਂ ਦੇ ਨੌਜਵਾਨ ਮੁੰਡੇ ਕੁੜੀਆਂ ਨੌਕਰੀਆਂ ਕਰਨਗੇ ਤਾਂ ਕਿਹੜੇ ਮੂੰਹ ਦੇ ਨਾਲ ਅਸੀਂ ਆਪਣੇ ਨੌਜਵਾਨਾਂ ਨੂੰ ਰੋਕਾਂਗੇ? ਉਹ ਕਹਿਣਗੇ ਪਹਿਲਾਂ ਆਹ ਤਾਂ ਸਿਲਸਿਲਾ ਰੋਕੋ ਨਾ, ਫੇਰ ਹੀ ਸਾਨੂੰ ਆਵਾਜ਼ ਮਾਰਿਓ। ਸੋ ਅੱਜ ਦੀ ਇਸ ਰਿਪੋਰਟ ਦੇ ਵਿੱਚ ਆਪਾਂ ਤੱਥਾਂ ਤੇ ਅੰਕੜਿਆਂ ਦੇ ਨਾਲ ਇਸ ਗੱਲ ਦੇ ਉੱਤੇ ਜ਼ਿਕਰ ਕਰਾਂਗੇ ਕਿ ਕਿਹੜੇ-ਕਿਹੜੇ ਵਿਭਾਗਾਂ ਦੇ ਵਿੱਚ ਨੌਕਰੀਆਂ ਮਿਲਦੀਆਂ ਨੇ। ਆਮ ਤੌਰ 'ਤੇ ਚਰਚਾ ਚੱਲਦੀ ਰਹਿੰਦੀ ਹੈ ਵੱਖ-ਵੱਖ ਭਰਤੀਆਂ ਦੇ ਹਵਾਲੇ ਦੇ ਨਾਲ, ਪਰ ਇਸ ਬਾਬਤ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ ਚਰਨਜੀਤ ਭੁੱਲਰ, ਉਹਨਾਂ ਦੀ ਇੱਕ ਰਿਪੋਰਟ ਹੈ, ਉਹ ਗੌਰ ਕਰਨ ਵਾਲੀ ਹੈ ਤੇ ਉਸ ਰਿਪੋਰਟ ਦੇ ਵਿੱਚ ਬਹੁਤ ਸਾਰੇ ਅੰਕੜੇ ਉਹਨਾਂ ਨੇ ਦਿੱਤੇ ਨੇ। ਇਹ ਬਹਿਸ ਚੱਲਦੀ ਰਹਿੰਦੀ ਹੈ ਕਿ ਪੰਜਾਬ ਦੇ ਵਿੱਚ ਬਾਹਰੀ ਰਾਜਾਂ ਤੋਂ ਲੋਕਾਂ ਨੂੰ ਨੌਕਰੀਆਂ ਮਿਲਦੀਆਂ ਨੇ। ਇਸ ਦੇ ਉੱਤੇ ਸਰਕਾਰ ਦੀ ਆਲੋਚਨਾ ਵੀ ਹੁੰਦੀ ਰਹੀ ਹੈ, ਕੈਪਟਨ ਦੀ ਵੀ ਹੁੰਦੀ ਰਹੀ ਹੈ, ਬਾਦਲਾਂ ਦੀ ਵੀ ਹੁੰਦੀ ਰਹੀ ਹੈ ਤੇ ਭਗਵੰਤ ਮਾਨ ਦੀ ਹੋ ਰਹੀ ਹੈ। ਪਰ ਹੁਣ ਇਸ ਰਿਪੋਰਟ ਦੇ ਜ਼ਰੀਏ ਆਪਾਂ ਕੁਛ ਤਸਵੀਰ ਦਾ ਕੁਛ ਕੁ ਹਿੱਸਾ ਜਿਹੜਾ ਉਹਨੂੰ ਸਮਝਣ ਦਾ ਯਤਨ ਕਰਾਂਗੇ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਇਹ ਹੋਈ ਆ ਤੇ ਗਵਾਂਢੀ ਸੂਬਿਆਂ ਰਾਜਸਥਾਨ ਦੇ, ਹਰਿਆਣਾ ਦੇ 33% ਉਮੀਦਵਾਰ ਚੁਣੇ ਗਏ, ਯਾਨੀ ਕਿ
ਤੀਜਾ ਹਿੱਸਾ 33% ਨੂੰ ਕਹਿ ਸਕਦੇ ਹਾਂ। ਭਾਵੇਂ ਪੰਜਾਬ ਸਰਕਾਰ ਨੇ ਪੰਜਾਬੀ ਦੀ ਪ੍ਰੀਖਿਆ ਵੀ ਲਾਜ਼ਮੀ ਕੀਤੀ ਸੀ, ਪਰ ਗੁਆਂਢੀ ਸੂਬਿਆਂ ਵਾਲਿਆਂ ਨੇ ਇਹ ਸ਼ਰਤਾਂ ਵੀ ਪੂਰੀਆਂ ਕਰ ਲਈਆਂ। ਜੇ ਗੱਲ ਕਰੀਏ ਪਾਵਰਕੌਮ ਦੀ, ਟਰਾਂਸਕੋ ਦੀ ਤੇ ਪਸ਼ੂ ਪਾਲਣ ਵਿਭਾਗ ਦੀ, ਇਹ ਅਜਿਹੇ ਅਦਾਰੇ ਆ ਜਿਨ੍ਹਾਂ ਦੇ ਵਿੱਚ ਨੌਕਰੀਆਂ ਦਾ ਵੱਧ ਮੌਕਾ ਗੁਆਂਢੀ ਸੂਬਿਆਂ ਨੂੰ ਮਿਲ ਰਿਹਾ। ਪਸ਼ੂ ਪਾਲਣ ਵਿਭਾਗ ਦੀ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਲੰਘੀ 9 ਨਵੰਬਰ ਨੂੰ ਇੱਕ ਪੱਤਰ ਜਾਰੀ ਕੀਤਾ ਤੇ 342 ਵੈਟਰਨਰੀ ਇੰਸਪੈਕਟਰਾਂ ਦੀ ਨਿਯੁਕਤੀ ਦੀ ਪੇਸ਼ਕਸ਼ ਕੀਤੀ ਹੈ। ਇਹਨਾਂ ਦੇ ਵਿੱਚੋਂ ਕੁੱਲ 342 ਜਿਹੜੇ, ਇਹਨਾਂ ਦੇ ਵਿੱਚੋਂ ਹਰਿਆਣਾ ਦੇ 93, ਰਾਜਸਥਾਨ ਦੇ 19 ਨੇ। ਹਰਿਆਣਾ ਤੇ ਰਾਜਸਥਾਨ ਦੇ ਭਰਤੀ ਹੋਏ ਕੁੱਲ 112 ਤੇ ਪੰਜਾਬ ਦੇ 230 ਉਮੀਦਵਾਰਾਂ ਨੂੰ ਨਿਯੁਕਤੀ ਪੱਤਰਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਐਸਐਸ ਬੋਰਡ ਨੇ ਇਹ ਭਰਤੀ ਪ੍ਰਕਿਰਿਆ ਮੁਕੰਮਲ ਕੀਤੀ ਹੈ। ਇਸੇ ਤਰ੍ਹਾਂ ਐਸਐਸ ਬੋਰਡ ਨੇ 644 ਅਸਾਮੀਆਂ ਦੇ ਲਈ ਇਸ਼ਤਿਹਾਰ ਜਿਹੜਾ ਪ੍ਰਕਾਸ਼ਿਤ ਕੀਤਾ ਸੀ। ਜੇ ਲੰਘੇ 17 ਵਰ੍ਹਿਆਂ ਦੇ ਵਿੱਚ ਐਸਐਸ ਬੋਰਡ ਦੇ ਉੱਤੇ ਆਪਾਂ ਨਜ਼ਰ ਮਾਰੀਏ ਤਾਂ ਇਹਨੇ 17,000 ਤੋਂ ਵੱਧ 17,864 ਉਮੀਦਵਾਰਾਂ ਨੂੰ ਨੌਕਰੀਆਂ ਦੇ ਲਈ ਸਿਫਾਰਿਸ਼ ਕੀਤਾ, ਜਿਨ੍ਹਾਂ ਦੇ ਵਿੱਚੋਂ 356 350 ਨੌਜਵਾਨ ਜਿਹੜੇ ਬਾਹਰਲੇ ਸੂਬਿਆਂ ਤੋਂ ਬਣਦੇ ਆ। ਅਕਾਲੀ ਭਾਜਪਾ ਹਕੂਮਤ ਸਮੇਂ 2013 ਦੀ ਗੱਲ ਹੈ, ਜਦੋਂ 1400 ਕਲਰਕ ਭਰਤੀ ਕੀਤੇ ਗਏ ਸਨ। ਉਹਨਾਂ ਦੇ ਵਿੱਚੋਂ 122 ਉਮੀਦਵਾਰ ਦੂਜੇ ਸੂਬਿਆਂ ਦੇ ਸਨ। ਅਮਰਿੰਦਰ ਸਰਕਾਰ ਦੇ ਸਮੇਂ ਇਸੇ ਬੋਰਡ ਨੇ, ਐਸਐਸ ਬੋਰਡ ਨੇ 547 ਜੂਨੀਅਰ ਡਰਾਫਟਸਮੈਨ ਭਰਤੀ ਕੀਤੇ ਸਨ, ਜਿਨ੍ਹਾਂ ਦੇ ਵਿੱਚ ਚੰਡੀਗੜ੍ਹ ਦੇ 17 ਸਨ, ਉੱਤਰ ਪ੍ਰਦੇਸ਼ ਦਾ 1 ਸੀ, ਰਾਜਸਥਾਨ ਦੇ 25 ਸਨ, ਹਿਮਾਚਲ ਦੇ 3 ਸਨ ਤੇ ਜੰਮੂ ਕਸ਼ਮੀਰ ਦੇ 2 ਤੇ ਦਿੱਲੀ ਦੇ 1 ਉਮੀਦਵਾਰ ਦੀ ਵੀ ਸਿਫਾਰਿਸ਼ ਕੀਤੀ ਗਈ ਸੀ। ਸਾਲ 2022 ਦੇ ਵਿੱਚ ਭਰਤੀ ਕੀਤੇ ਗਏ 429 ਉਮੀਦਵਾਰਾਂ ਦੇ ਵਿੱਚੋਂ 76 ਉਮੀਦਵਾਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਨੇ। ਪਸ਼ੂ ਪਾਲਣ ਮੰਤਰੀ ਨੇ ਪਿਛਲੇ ਸਾਲ 13 ਸਤੰਬਰ ਨੂੰ 68 ਵੈਟਰਨਰੀ ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ ਸਨ, ਜਿਨ੍ਹਾਂ ਦੇ ਵਿੱਚ 35 ਹਰਿਆਣਾ ਦੇ ਸਨ ਅਤੇ 2 ਰਾਜਸਥਾਨ ਦੇ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਗੁਰਪ੍ਰੀਤ ਸਿੰਘ ਨਾਭਾ। ਉਹ ਕਹਿੰਦੇ ਨੇ ਕਿ ਸਰਕਾਰੀ ਨੌਕਰੀਆਂ ਦੇ ਲਈ ਸਰਕਾਰ ਡੋਮਿਸਾਈਲ ਦੀ ਸ਼ਰਤ ਲਗਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਦੇ ਹੱਕ ਸੁਰੱਖਿਅਤ ਰਹਿਣ। ਹਰਿਆਣਾ ਤੇ ਰਾਜਸਥਾਨ ਇਹਨਾਂ ਨੌਕਰੀਆਂ ਦੇ ਲਈ ਪੰਜਾਬ ਦੇ ਉਮੀਦਵਾਰਾਂ ਨੂੰ ਵਿਚਾਰਦੇ ਵੀ ਨਹੀਂ। ਨੌਕਰੀ ਦੇਣਾ ਤਾਂ ਦੂਰ ਦੀ ਗੱਲ, ਉਹਨਾਂ ਨੂੰ ਵਿਚਾਰਿਆ ਵੀ ਨਹੀਂ ਜਾਂਦਾ। ਔਰ ਦੂਜੀ ਗੱਲ ਇਹ ਆ, ਹਰਿਆਣਾ ਸਰਕਾਰ ਨੇ ਸਰਵਿਸ ਰੂਲਸ ਦੇ ਵਿੱਚ ਹਰਿਆਣਾ ਤੋਂ ਡਿਪਲੋਮਾ ਕੀਤੇ ਹੋਣ ਦੀ ਸ਼ਰਤ ਲਾਈ ਹੋਈ ਆ। ਇੱਥੋਂ ਤੱਕ ਕਿ ਪੰਜਾਬ ਦੇ ਨੌਜਵਾਨ ਤਾਂ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੈਟਰਨਰੀ ਦਾ ਡਿਪਲੋਮਾ ਵੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਦੋਨਾਂ ਸੂਬਿਆਂ ਨੇ ਰੋਕ ਲਾਈ ਹੋਈ ਆ। ਅਧਿਕਾਰੀ ਇਹ ਦੱਸਦੇ ਕਿ ਜਿਹੜੇ ਇਹਨਾਂ ਸੂਬਿਆਂ ਤੋਂ ਚੁਣੇ ਜਾਂਦੇ ਆ, ਉਹ ਕਹਿਣਗੇ ਜੀ ਸਾਨੂੰ ਲਾ ਦਿਓ ਤੁਸੀਂ ਪਟਿਆਲੇ ਦੇ ਵਿੱਚ, ਸਾਨੂੰ ਸੰਗਰੂਰ ਚ ਲਾ ਦਿਓ, ਸਾਨੂੰ ਲਾ ਦਿਓ ਬਠਿੰਡੇ ਦੇ ਵਿੱਚ ਤੇ ਸਾਨੂੰ ਲਾ ਦਿਓ ਅਬੋਹਰ ਦੇ ਵਿੱਚ, ਕਿਉਂਕਿ ਇਹਨਾਂ ਸਾਰੇ ਸੂਬਿਆਂ ਨੂੰ ਇਹਨਾਂ ਸਾਰੇ ਜ਼ਿਲ੍ਹਿਆਂ ਨੂੰ ਹੱਦ ਲੱਗਦੀ ਹੈ ਹਰਿਆਣੇ ਤੇ ਰਾਜਸਥਾਨ ਦੀ। ਮਤਲਬ ਇਹ ਪੰਜਾਬ ਦੇ ਵਿੱਚ ਨੌਕਰੀ ਭਾਲਦੇ ਨੇ, ਪਰ ਇਹ ਕੰਮ ਕਰਨ ਨੂੰ ਤਰਜੀਹ ਦਿੰਦੇ ਨੇ ਆਪਣੇ ਪਿੰਡਾਂ ਦੇ ਆਲੇ ਦੁਆਲੇ, ਕਿਉਂਕਿ ਉੱਥੇ ਕੰਮ ਕਰਨਾ ਸੌਖਾ ਵਾ। ਮਸਲਨ ਜਿਹੜੇ ਬਾਰਡਰ ਤੇ ਪਿੰਡ ਪੈਂਦੇ ਆ, ਉਹਨਾਂ ਨੂੰ ਇੱਧਰ ਕ੍ਰੋਸਿੰਗ ਤਾਂ ਚਲੋ ਹੈ ਨਹੀਂ, ਕੋਈ ਸਿਲਸਿਲਾ ਇਹੋ ਜਿਹਾ ਮਾਮਲਾ ਹੈ ਨਹੀਂਗਾ, ਸੜਕਾਂ ਖੁੱਲ੍ਹੀਆਂ ਹੀ ਨੇ, ਤਾਂ ਉਹਨਾਂ ਨੂੰ ਇੱਧਰ ਆਉਣ ਜਾਣ ਕਰਨਾ ਸੌਖਾ ਵਾ। ਮਤਲਬ ਨੌਕਰੀ ਵੀ ਲੈਣੀ ਹੈ, ਤਨਖਾਹ ਵੀ ਲੈਣੀ ਹੈ ਤੇ ਮਨ ਚਾਹਿਆ ਸਟੇਸ਼ਨ, ਮਨ ਚਾਹਿਆ ਥਾਂ ਵੀ ਉਹ ਵੀ ਜਿਹੜਾ ਉਹ ਲੈਣਾ। ਪਰ ਪੰਜਾਬੀਆਂ ਨੂੰ ਉੱਧਰ ਵਿਚਾਰਿਆ ਵੀ ਨਹੀਂ ਜਾਂਦਾ, ਪੰਜਾਬੀ ਉੱਧਰ ਡਿਪਲੋਮਾ ਨਹੀਂ ਕਰ ਸਕਦੇ। ਤਾਂ ਸਾਡੇ ਕੋਲ ਏਡੇ ਕਿੰਨੇ ਕੁ ਖਜ਼ਾਨੇ ਖੁੱਲ੍ਹੇ ਕਿ ਅਸੀਂ ਇਹਨਾਂ ਸੂਬਿਆਂ ਨੂੰ ਜਿਹੜਾ ਉਹ ਇਹਨਾਂ ਦੇ ਆਪਣੇ ਨੌਜਵਾਨਾਂ ਨੂੰ ਕੁੱਟ ਕੇ, ਆਪਣੇ ਧੀਆਂ ਪੁੱਤਾਂ ਨੂੰ ਕੁੱਟ ਕੇ ਤੇ ਇਹਨਾਂ ਦੇ ਲਈ ਰਾਹ ਖੁੱਲ੍ਹੇ ਹੋਏ ਆ। ਬਹੁਤ ਚਿਰ ਤੋਂ ਮੰਗ ਉੱਠ ਰਹੀ ਹੈ ਕਿ ਪੰਜਾਬ ਦੇ ਵਿੱਚ ਲੈਂਡ ਦਾ ਵੀ ਕਾਨੂੰਨ ਹੈ ਅਜਿਹਾ ਲਿਆਂਦਾ ਜਾਣਾ ਚਾਹੀਦਾ ਜਿਹਦੇ ਨਾਲ ਬਾਹਰੀ ਸੂਬਿਆਂ ਤੋਂ ਕੋਈ ਜ਼ਮੀਨ ਨਾ ਖਰੀਦ ਸਕੇ। ਮਸਲਨ ਜਿਵੇਂ ਆਪਾਂ ਰਾਜਸਥਾਨ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ, ਆਪਾਂ ਹਿਮਾਚਲ ਦੇ ਵਿੱਚ ਜਾ ਕੇ ਜ਼ਮੀਨ ਨਹੀਂ ਲੈ ਸਕਦੇ। ਔਰ ਇਹ ਪੰਜਾਬ ਦੇ ਵਿੱਚ ਸਿਲਸਿਲਾ ਹੈ ਨਹੀਂਗਾ, ਕਿਉਂਕਿ ਪੰਜਾਬ ਦੇ ਵਿੱਚ ਜ਼ਮੀਨ ਲਗਾਤਾਰ ਬਾਹਰੀ ਲੋਕ ਨੇ ਉਹ ਜਿਹੜੇ ਲੈ ਰਹੇ ਨੇ, ਕੋਈ ਰੋਕ ਟੋਕ ਨਹੀਂ ਹੈ। ਕੋਈ ਨਾ ਕੋਈ ਸ਼ਰਤ ਲਾ ਦਿਓ ਕਿ ਇੰਨੇ ਸਾਲਾਂ ਬਾਅਦ ਲੈ ਸਕਦਾ, ਜਾਂ ਇੰਨਾ ਸਥਾਈ ਨਿਵਾਸੀ ਹੋਣਾ ਚਾਹੀਦਾ, ਜਾਂ ਇੰਨਾ ਟੈਕਸ ਪੇ ਕਰਨਾ ਪਊਗਾ। ਕਿਤੇ ਤਾਂ ਪੰਜਾਬ ਦੇ ਹੱਕ ਦੇ ਵਿੱਚ ਖੜ ਜਾਓ। ਔਰ ਤੁਸੀਂ ਦੇਖੋ ਕਿ ਇਹ ਨੌਕਰੀਆਂ ਬਾਹਰਲੇ ਸੂਬਿਆਂ ਦੇ ਵਿੱਚ ਜੇਕਰ ਜਾ ਰਹੀਆਂ ਨੇ ਤਾਂ ਇਕੱਲਾ ਨੌਕਰੀਆਂ ਨਹੀਂ ਜਾ ਰਹੀਆਂ, ਤੁਹਾਡਾ ਸਰਮਾਇਆ ਵੀ ਜਾ ਰਿਹਾ ਵਾ। ਇੱਕ ਤੁਹਾਡਾ ਸਰਮਾਇਆ ਜਾ ਰਿਹਾ ਵਾ, ਦੂਜਾ ਤੁਹਾਡੇ ਲੋਕ ਜਿਨ੍ਹਾਂ ਨੂੰ ਤੁਹਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਨੌਕਰੀ ਦੇਣੀ, ਉਹ ਵਿਰਵੇ ਨੇ, ਉਹ ਪ੍ਰੋਟੈਸਟ ਕਰ ਰਹੇ ਨੇ, ਧਰਨੇ ਕਰ ਰਹੇ ਨੇ, ਤੁਹਾਡਾ ਸਰਮਾਇਆ ਜਾ ਰਿਹਾ ਤੇ ਤੁਹਾਡੀਆਂ ਨੌਕਰੀਆਂ ਦੇ ਉੱਤੇ ਕਾਬਜ਼ ਹੋ ਗਏ ਨੇ ਬਾਹਰਲੇ। ਬੇਸ਼ੱਕ ਇੰਟੈਲੈਕਚੁਅਲ ਲੈਵਲ ਤੇ, ਬੇਸ਼ੱਕ ਬੁੱਧੀ ਜੀਵੀਆਂ ਦੇ ਤੌਰ ਤੇ ਗੱਲ ਥੋੜ੍ਹੀ ਅਟਪਟੀ ਲੱਗੂਗੀ, ਥੋੜ੍ਹੀ ਅਜੀਬ ਲੱਗੂਗੀ, ਪਰ ਜੇਕਰ ਕਿਸੇ ਬੇਰੁਜ਼ਗਾਰ ਧੀ ਪੁੱਤ ਦੇ ਘਰੇ ਖੜ ਕੇ ਦੇਖੋਗੇ ਤੁਸੀਂ ਇਹ ਗੱਲ, ਜੇਕਰ ਉੱਥੇ ਖੜੇ ਹੋਵੋਗੇ ਜਿੱਥੇ ਉਹਨਾਂ ਦਾ ਬੱਚਾ ਵਿਚਾਰਾ ਹੱਥ ਨੇ ਕਿਸੇ ਹੜਤਾਲ ਤੋਂ ਜਾਂ ਕਿਸੇ ਸਟ੍ਰਾਈਕ ਤੋਂ ਜਾਂ ਕਿਸੇ ਧਰਨੇ ਮੁਜ਼ਾਹਰੇ ਤੋਂ ਵਾਪਸ ਆਇਆ ਵਾ ਖਾਲੀ ਹੱਥ, ਤੇ ਉਹਨਾਂ ਦੇ ਘਰ ਕੋਲੇ ਖੜ ਕੇ ਗੱਲ ਕਰੋਗੇ ਤਾਂ ਉਹਨਾਂ ਨੂੰ ਹਰਖ ਆਊਗਾ। ਔਰ ਸਾਡਾ ਇਹ ਕਹਿਣਾ ਕੋਈ ਕਾਨੂੰਨੀ ਤੌਰ ਤੇ ਗੁਨਾਹ ਨਹੀਂ ਹੈ ਕਿ ਪੰਜਾਬ ਦੇ ਵਸੀਲਿਆਂ ਦੇ ਉੱਤੇ, ਪੰਜਾਬ ਦੇ ਸਰਕਾਰੀ ਨੌਕਰੀਆਂ ਦੇ ਉੱਤੇ, ਪੰਜਾਬ ਦੇ ਖਜ਼ਾਨਿਆਂ ਦੇ ਉੱਤੇ, ਪੰਜਾਬ ਦੇ ਪਾਣੀਆਂ ਦੇ ਉੱਤੇ, ਪੰਜਾਬ ਦੀ ਧਰਤੀ ਦੇ ਉੱਤੇ, ਪੰਜਾਬ ਦੀ ਰਾਜਧਾਨੀ ਦੇ ਉੱਤੇ
ਸਭ ਤੋਂ ਪਹਿਲਾਂ ਜੇ ਕਿਸੇ ਦਾ ਹੱਕ ਬਣਦਾ ਵਾ ਇਖਲਾਕੀ ਤੌਰ ਤੇ ਵੀ ਤੇ ਕਾਨੂੰਨੀ ਤੌਰ ਤੇ ਵੀ, ਤਾਂ ਸਭ ਤੋਂ ਪਹਿਲਾਂ ਪੰਜਾਬੀਆਂ ਦਾ ਹੱਕ ਆ। ਉਸ ਤੋਂ ਬਾਅਦ ਜੇ ਕਿਸੇ ਹੋਰ ਨੂੰ ਵੱਧਦਾ ਤਾਂ ਜੋ ਮਰਜ਼ੀ ਦੇ ਦਿਓ, ਜੇ ਕਿਸੇ ਹੋਰ ਨੂੰ ਚਾਹੀਦਾ ਤਾਂ ਜੋ ਮਰਜ਼ੀ ਲੈ ਲਵੇ। ਪਰ ਇਸ ਤਰ੍ਹਾਂ ਹੱਕਮਾਰੀ ਜਿਹੜੀ ਆ ਉਹ ਜਾਇਜ਼ ਨਹੀਂ ਹੈ। ਜਿਹੜੀ ਗੱਲ ਡੋਮੀਸਾਈਲ ਵਾਲੀ ਆ ਉਹ ਵੀ ਜ਼ਰੂਰ ਹੋਣੀ ਚਾਹੀਦੀ ਹੈ। ਔਰ ਜੇਕਰ ਦੂਜੇ ਸੂਬੇ ਸਾਡੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦੇ ਰਹੇ ਔਰ ਉੱਥੇ ਡਿਪਲੋਮਾ ਤੱਕ ਨਹੀਂ ਕਰਨ ਦੇ ਰਹੇ, ਤਾਂ ਫਿਰ ਅਸੀਂ ਕਿਉਂ ਕਰ ਰਹੇ? ਕਿਉਂ ਇੱਥੇ ਪੜ੍ਹੇ ਨੇ? ਨਹੀਂ। ਕਿਉਂ ਇੱਥੇ ਕੰਮ ਕਰਕੇ ਇੱਥੇ ਹੀ ਰੁਜ਼ਗਾਰ ਦੇ ਕੇ ਇੱਥੇ ਹੀ ਸਾਰਾ ਕੁਝ ਕਰਨਗੇ? ਨਹੀਂ, ਉਹਨਾਂ ਨੇ ਪੈਸਾ ਆਪਣੇ ਰਾਜਾਂ ਦੇ ਵਿੱਚ ਹੀ ਖਰਚਣਾ ਵਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ